ਰਤਨ ਸਿੰਘ ਸਾਹਿਬ ਵੱਲ ਹਰਨਾਮ ਸਿੰਘ ਵਿਰਕ ਸਾਹਿਬ, ਤੁਸੀਂ ਕਿਹਾ ਜੀ ਸਾਡਾ ਪਿੰਡ ਜਿਹੜਾ ਸੀ ਨਾ ਉਹ ਬੰਦੋਕੇ ਸੀ, ਅਤੇ ਇਹਦਾ ਨਾਂ ਹਰਦੋ ਬੰਦੋਕੇ ਵੀ ਹੈ ਅਤੇ ਬੰਦੋਕੇ ਨਾਂ ਵੀ ਕਿਹਾ ਜਾਂਦਾ ਇਹਨੂੰ। ਤਹਿਸੀਲ ਇਹਦੀ ਹੈਗੀ ਸ਼ੇਖੂਪੁਰਾ ਅਤੇ ਜ਼ਿਲ੍ਹਾ ਵੀ ਇਹਦਾ ਸ਼ੇਖੂਪੁਰਾ ਆ। ਅਤੇ ਅੱਜ ਮੈਂ ਤੁਹਾਡਾ ਦਿਖਾਉਣ ਆਇਆ ਤੁਹਾਨੂੰ ਤੁਹਾਡਾ ਪਿੰਡ। ਅਤੇ ਚੰਦਨ ਖੰਨਾ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਜਿਹੜਾ ਨਾ ਇਹ ਪਿੰਡ ਵੇਖਣਾ ਹੈ, ਅਤੇ ਤੁਸੀਂ ਕਿਹਾ ਜੀ ਪਿੰਡ ਤਾਂ ਵੇਖਣ ਨੂੰ ਦਿਲ ਕਰਦਾ। ਬਾਕੀ ਇਹ ਹੈ ਕਿ ਜਿਸ ਟਾਈਮ ਪਿੰਡ ਦਾ ਉਹ 47 ਦਾ ਜਿਹੜਾ ਨਾ ਨਕਸ਼ਾ ਸਾਹਮਣੇ ਆਉਂਦਾ ਤਾਂ ਫਿਰ ਬੜਾ ਦਿਲ ਬੁਰਾ ਹੁੰਦਾ। ਤੁਸੀਂ ਫਿਰ ਇਹ ਵੀ ਦੱਸਿਆ ਕਿ ਜਿਹੜਾ ਨਾ ਫੱਤਾ ਅਤੇ ਉਹਦਾ ਭਤੀਜਾ ਹੀਰਾ ਇਹ ਤੁਹਾਡੇ ਨੌਕਰ ਸਨ, ਈਸਾਈ ਸਨ, ਅਤੇ ਇਹ ਵੀ ਤੁਹਾਡੇ ਕੋਲ ਆਏ ਸਨ, ਇੱਥੇ ਰਹੇ ਸਨ, ਅਤੇ ਤੁਸੀਂ ਉਹਨਾਂ ਦੀ ਵਾਹਵਾ ਖੁਦਮਤ ਪੈਸੇ ਧੇਲੇ ਨਾਲ ਕੀਤੀ, ਅਤੇ ਉਹਨਾਂ ਦਾ ਪਤਾ ਕੀਤਾ ਉਹ ਤਾਂ ਫੌਤ ਹੋ ਗਏ ਨੇ। ਅਤੇ ਬਾਕੀ ਨਿਸ਼ਾਨੀਆਂ ਜਿਹੜੀਆਂ ਨੇ ਉਹ ਜ਼ਿਆਦਾਤਰ ਤੁਹਾਡੇ ਪਿੰਡ ਦੀਆਂ ਉਹ ਖਤਮ ਹੋ ਗਈਆਂ ਨੇ। ਅਤੇ ਹੁਣ ਜਿਹੜਾ ਨਾ ਇਹ ਗੁਰਦੁਆਰਾ ਹੀ ਹੈ ਜੇ, ਅਤੇ ਗੁਰਦੁਆਰੇ ਦੇ ਚਲੋ ਤੁਸੀਂ ਦਰਸ਼ਨ ਕਰ ਲਓ, ਜ਼ਿਆਦਾ ਮੈਂ ਤੁਹਾਨੂੰ ਜਿਹੜਾ ਨਾ ਗਲੀਆਂ ਦੇ ਬਾਜ਼ਾਰ ਨਹੀਂ ਫਰਾਂਦਾ। ਅਤੇ ਹੁਣ ਗੁਰਦੁਆਰਾ ਜਿਹੜਾ ਰੱਜ ਵੇਖੋ, ਅਤੇ ਨਾਲੇ ਆਪਣੇ ਪ੍ਰਾਰਥਨਾ ਕਰੋ ਅੱਲਾ ਅੱਗੇ ਕਿ ਅੱਲਾ ਸਭ ਦੇ ਅੰਦਰ ਸੁੱਖ ਸ਼ਾਂਤੀ ਰੱਖੇ ਅਤੇ ਪਿਆਰ ਮੁਹੱਬਤ ਰੱਖੇ। ਜਿਹੜੇ 47 ਦੇ ਫੱਟ ਲੱਗੇ ਨੇ ਉਹਨਾਂ ਦਾ ਕੋਈ ਮਰਹਮ ਦਾ ਸਬੱਬ ਬਣ ਜਾਵੇ। ਲੋ ਜੀ ਇਹ ਜੇ 47 ਵਾਲਾ ਗੱਲਾ, ਇਹ 47 ਦੀ ਵੰਡ 'ਚ ਜਿਹੜਾ ਨਾ ਇੱਥੇ ਗੱਲਾ ਆ ਹੈਗਾ ਇਹਦਾ ਗੱਲੇ ਦੇ ਕੁੰਡੇ, ਅਤੇ ਇਹ ਵੀ ਕਿਸੇ ਨੇ ਦਾਨ ਕੀਤਾ ਜੀ, ਲੋਹੇ ਦਾ ਸਾਰਾ। ਅਤੇ ਇਹ ਗੁਰਦੁਆਰੇ ਦਾ ਉੱਪਰਲਾ ਹਿੱਸਾ ਹੈ। ਜਿਸ ਟਾਈਮ ਸਫ਼ਰ ਕੀਤਾ ਉਹਨਾਂ ਨੇ ਕੀ ਮੁਸ਼ਕਿਲਾਤ ਆਈਆਂ? ਬੜੀਆਂ ਮੁਸ਼ਕਿਲਾਤ ਆਈਆਂ, ਰਾਜ ਬੜੇ ਕਤਲੋ ਗਰਦ ਹੋਏ, ਵਿੱਚੇ ਭਰਾ ਰਹਿ ਗਏ, ਵਿੱਚੇ ਚਾਚੇ ਰਹਿ ਗਏ, ਵਿੱਚੇ ਦਾਦਾ ਰਹਿ ਗਿਆ, ਵਿੱਚੇ ਪਿਓ ਰਹਿ ਗਿਆ ਉਹਨਾਂ ਦਾ। ਕੀ ਪੈਗਾਮ ਦੇਣਾ ਚਾਹੁੰਦੇ ਹੋ ਗੁਰਦੁਆਰੇ ਦੇ ਹਵਾਲੇ ਨਾਲ ਆਪਣਾ ਸਰਦਾਰਾਂ ਨੂੰ? ਅਸੀਂ ਸਰਦਾਰਾਂ ਨਾਲ ਭਾਈ ਅਜੇ ਜਿਵੇਂ ਕਹਿੰਦੇ ਨੇ ਵੀ ਅਸੀਂ ਉਹਨਾਂ ਦਾ ਗੁਰਦੁਆਰਾ ਸੰਭਾਲ ਕੇ ਰੱਖਿਆ ਹੈ, ਸਾਡੀਆਂ ਵੀ ਮਸਜਿਦਾਂ ਉੱਥੇ ਸੰਭਾਲ ਕੇ ਰੱਖਣ। ਸਾਡਾ ਵੀ ਰੱਬ ਦਾ ਘਰ ਹੈ ਨਾ, ਉਹਨੂੰ ਵੀ ਸੰਭਾਲ ਕੇ ਰੱਖਣ, ਅਸੀਂ ਵੀ ਉਹਨਾਂ ਦਾ ਸੰਭਾਲ ਕੇ ਰੱਖਿਆ, ਉਹ ਵੀ ਸਾਡਾ ਸੰਭਾਲ ਕੇ ਰੱਖਣ। ਅਲੀ ਇਸ ਕੋਲ ਡੋਗਰਾ ਮੂਸੇ ਵਾਲਾ ਕਿੱਦਾਂ ਲੱਗਦਾ ਤੁਹਾਨੂੰ? ਸਹੀ ਸੀ, ਅੱਛਾ ਬੰਦਾ, ਚੰਗਾ ਬੰਦਾ ਸੀ। ਗਾਣੇ ਪਸੰਦ ਸੀ ਉਹਦੇ? ਸਾਰੇ ਪਸੰਦ ਸੀ। ਹੈਂ? ਹਾਂਜੀ। ਕੜਾਕੇ ਕੱਢ ਦਿੰਦਾ ਸੀ? ਮੈਂ ਨਾ ਧੂੜਾ ਪੁੱਟੀ ਜਾਂਦਾ ਸੀ। ਕਿਹੜਾ ਗਾਣਾ ਪਸੰਦ ਸੀ? ਹੁਣ ਠੋਕ ਰੱਖਦਾ। ਤੁਹਾਡਾ ਵੀ ਪਾਕਿਸਤਾਨ ਦਾ ਜੰਮੇ ਬਾਪੂ ਜੀ ਹੈ? ਤੁਹਾਡਾ ਨਾਂ ਕੀ ਹੈ? ਰਤਨ ਸਿੰਘ। ਤੇ ਆਪਣੇ ਪਾਪਾ ਜੀ ਦਾ? ਹਰਨਾਮ ਸਿੰਘ। ਹਰਨਾਮ ਸਿੰਘ। ਹਾਂ। ਤੇ ਆਪਣੇ ਦਾਦਾ ਜੀ ਦਾ? ਖੇਮ ਸਿੰਘ। ਖੇਮ ਸਿੰਘ। ਤੇ ਤੁਹਾਡੀ ਜਾਤ ਕਿਹੜੀ? ਵਿਰਕ ਬੰਦੋਕੇ। ਅੱਛਾ, ਬੰਦੋਕੇ। ਤੁਹਾਡਾ ਪਿੰਡ ਬੰਦੋਕੇ ਦਾ ਸੀ? ਅੱਛਾ ਅੱਛਾ। ਵੱਖਰਾ ਸਾਡਾ ਲੋਕਾਂ ਦੇ ਨਾਲ ਸਰਤੀ ਤੇ ਅਸੀਂ ਉਹ ਟਾਂਗੇ ਤੇ ਆਏ, ਸਾਨੂੰ ਬਹਾ ਕੇ ਲਿਆਏ ਨੇ। ਗੱਡੇ ਸਨ ਨਾਲ, ਢੱਗੇ ਮੱਝੀ ਸਾਰਾ ਕੁਝ ਅੱਡੋ ਅੱਡ, ਫਿਰ ਅਸੀਂ ਮਾਲ ਡੰਗਰ ਅਸੀਂ ਸਾਡੇ ਸਾਰਾ ਲਾਇਆ ਸਨ। ਅੱਛਾ ਅੱਛਾ, ਵਧੀਆ। ਸਾਡੀ ਸੰਭਾਲ ਦੇ ਵਿੱਚ ਸਾਡੇ ਪਿੰਡੋਂ ਸਾਡੇ 2 ਸੀਰੀ ਸਨ, ਸਾਡੇ ਨਾਲ ਜਿਹੜੇ ਰਹਿੰਦੇ ਉਹ ਇੱਥੇ ਮਿਲਣ ਆਏ ਸਨ। ਇਹਨਾਂ ਪ੍ਰੇਮ ਪਿਆਰ ਸੀ ਤਾਂ ਹੀ ਆਏ ਨੇ। ਇਹਨਾਂ ਪਿਆਰ ਸੀ। ਉਹ ਇੱਕ ਦੇ ਨਾਂ ਫੱਤਾ ਸੀ ਤੇ ਭਤਰੀਆ, ਚਾਚਾ ਭਤਰੀਆ ਸਨ। ਅੱਛਾ ਅੱਛਾ। ਤੇ ਭਤਰੀਏ ਨਾਲ ਹੀਰਾ ਸੀ। ਬੰਦੋਕੇ ਦੇ ਸਨ? ਬੰਦੋਕਿਆਂ ਦੇ ਸਾਈ ਸਨ ਸਾਡੇ। ਉਹ ਇੱਥੇ ਆਣ ਕੇ ਸਾਡੇ ਕੋਲ ਰਹੇ ਸਨ, ਮੈਨੇ ਕੋਈ ਮਹੀਨਾ ਰਹੇ ਹੋਣਗੇ। ਉਸ ਟਾਈਮ ਕਿਹੜੇ ਪਿੰਡ 'ਚ ਬੈਠੇ ਆ? ਕਿਹੜਾ ਪਿੰਡ? ਇਹ ਕਾਗਤਾਂ ਤੱਛਣਪੁਰਾ ਹੈ। ਹਾਂਜੀ। ਵੈਸੇ ਦਾ ਨਾਂ ਹੋਰ ਸੀ ਨੁਕਸਾਨਾ। ਹਾਂਜੀ ਹਾਂਜੀ। ਬਦਨਾਰਾ ਪੰਡਤਾਂ ਦਾ ਪਿੰਡ ਹੈ। ਠੀਕ ਹੈ ਠੀਕ। ਸਿਰਸਲ। ਹਾਂਜੀ ਹਾਂਜੀ। ਅੱਛਾ, ਇੱਧਰ ਡਾਚਰ। ਤਹਿਸੀਲ ਸਾਡੀ ਫਿਰਸੰਦ। ਤੇ ਹੁਣ ਕਿਹੜਾ ਜ਼ਿਲ੍ਹਾ? ਹੁਣ ਕਰਨਾਲ। ਹੁਣ ਕਰਨਾਲ। ਇਹ ਦਿਲ ਕਰਦਾ ਤੁਹਾਡਾ ਪਿੰਡ ਵੇਖਣ ਨੂੰ? ਜਦੋਂ ਨਕਸ਼ਾ ਅੱਗੇ ਆ ਜਾਂਦਾ ਨਾ ਆਹ ਕੁਝ ਹੋਇਆ ਹੈ, ਹਾਂਜੀ ਹਾਂਜੀ, ਫਿਰ ਉਹ ਮਨ ਭੈੜਾ ਹੋ ਜਾਂਦਾ, ਫਿਰ ਉਸ ਪਾਸੇ ਨਹੀਂ। ਜੀ ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ ਅੱਜ 47 ਦੀ ਵੰਡ ਦੇ ਖੋਜ ਦੇ ਲਿਹਾਜ਼ ਨਾਲ ਨਿਕਲਿਆ। ਹੁਣ ਮੈਂ ਆਇਆ ਬੰਦੋਕੇ ਵੀ ਇੱਕ ਜਿਹੜਾ ਨਾ ਜੀ ਉਹ ਤਾਰੀਖੀ ਪਿੰਡ ਹੈ, ਕਸਬਾ ਕਹਿ ਲਓ। ਇੱਥੇ ਬੱਚੀਆਂ ਦਾ ਵੀ ਸਕੂਲ ਹੈ ਅਤੇ ਬੱਚਿਆਂ ਦਾ ਵੀ ਸਕੂਲ। ਅਤੇ ਇੱਥੇ ਉਹ 47 ਦੀ ਵੰਡ ਤੋਂ ਪਹਿਲੇ ਸਿੱਖ ਵੀ ਕਾਫੀ ਤਾਦਾਦ ਦੇ ਵਿੱਚ ਰਹਿੰਦੇ ਸਨ, ਅਤੇ ਸਿੱਖ ਜੱਟ ਸਨ ਜਿਨ੍ਹਾਂ ਦੀ ਗੋਤ ਉਹ ਵਿਰਕ ਸੀ। ਪਤਾ ਚੱਲਿਆ ਕਿ ਗੁਰਦੁਆਰਾ ਇੱਥੇ ਅਤੇ ਖੂਬਸੂਰਤ ਗੁਰਦੁਆਰਾ ਹੈ। ਗੁਰਦੁਆਰਾ ਵੀ ਖੂਬਸੂਰਤ ਹੈ ਅਤੇ ਇਹਦੇ ਅੰਦਰ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਵੀ ਖੂਬਸੂਰਤ ਨੇ। ਉਹਨਾਂ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਇਸ ਚੀਜ਼ 'ਤੇ ਲਗਾ ਸਕਦੇ ਹੋ ਕਿ ਹਜੇ ਤੱਕ ਗੁਰਦੁਆਰੇ ਦੀ ਜਿਹੜਾ ਨਾ ਉਹ ਇੱਕ ਨੁੱਕਰ ਦੀ ਇੱਟ ਵੀ ਨਹੀਂ ਪੂਰੀ। ਸਾਫ ਸੁਥਰਾ ਰਹਾਇਸ਼ ਵੀ ਹੈ ਰੱਖੀ ਹੋਈ ਹੈ। ਅਤੇ ਜ਼ਾਹਰ ਹੈ ਜਿਸ ਵਕਤ ਪਾਰਟੀਸ਼ਨ ਹੋਈ ਹੈ ਅਤੇ ਮੁਸਲਮਾਨਾਂ ਦੀ ਜਿਹੜੀ ਇਬਾਦਤਗਾਹਾਂ ਮਸਜਿਦਾਂ ਸਨ ਉੱਥੇ ਹਿੰਦੂ ਜਾਂ ਸਿੱਖ ਜਾ ਕੇ ਆਬਾਦ ਹੋ ਗਏ। ਇੱਧਰ ਜਿਹੜੇ ਗੁਰਦੁਆਰੇ ਸਨ ਇੱਥੇ ਫਿਰ ਮੁਸਲਮਾਨਾਂ ਨੇ ਜਾਂ ਮਸਜਿਦਾਂ ਬਣਾ ਲਈਆਂ, ਸਕੂਲ ਬਣਾ ਲਏ, ਰਿਹਾਇਸ਼ਾਂ ਬਣਾ ਲਈਆਂ, ਹਵੇਲੀਆਂ ਬਣਾ ਲਈਆਂ ਜਾਂ ਡੇਰੇ ਬਣਾ ਲਏ ਆਪਣੇ ਮੁਸਾਰਫ 'ਚ ਲੈਣ। ਇਹ ਜਿਹੜਾ ਗੁਰਦੁਆਰਾ ਡਬਲ ਸਟੋਰੀ ਹੈ। ਇਹ ਮੇਨ ਇੰਟਰਸਟ ਹੈ ਇਹ ਲਹਿੰਦੇ ਚੜ੍ਹਦੇ ਦੀ ਹੈ। ਦੱਖਣ ਵਾਲੇ ਪਾਸੇ ਜਿਹੜਾ ਨਾ ਇਹ ਗੇਟ ਹੈ, ਨਾਲ ਹੀ ਇਹਦੇ ਸੀੜੀਆਂ ਚੜ੍ਹਦੀਆਂ। ਉੱਪਰ 2 ਕਮਰੇ, ਇੱਕ ਕਮਰਾ ਬੜਾ, ਨੀਚੇ
ਇਹ ਡਾਟ ਜਿਹੜੀ ਹੈ ਨਾ ਜੀ, ਇਹ ਦੇਖੋ ਹਜੇ ਤੱਕ ਜਿਹੜੀ ਹੈ ਨਾ, ਹਾਂਜੀ, ਤੇ ਇਹਦੀ ਇਹ ਡਾਟ ਦੀ ਖੂਬਸੂਰਤੀ ਜਾਂ ਕਲਰ ਤੇ ਮੇਰਾ ਖਿਆਲ ਹੈ ਸ਼ਾਇਦ ਬਾਅਦ ਕੀਤੇ ਹੋਣ, ਲੇਕਿਨ ਕੋਈ ਜਿਹੜੀ ਹੈ ਨਾ ਇਹਦੇ ਅੰਦਰ ਕੋਈ ਤੋੜ ਫੋੜ ਨਹੀਂ ਕੀਤੀ ਗਈ। ਅੱਛਾ, ਇਹ ਜਿਹੜੀ ਇਹਨੇ ਟਾਇਲ ਬਾਅਦ ਚ ਲਾਈ ਮੈਨੂੰ, ਅੱਛਾ, ਤੇ ਇਹ ਵਾਲਾ ਜੀ ਇਹਦਾ ਮੇਨ ਹਿੱਸਾ ਅੰਦਰ ਦਾ ਗੁਰਦੁਆਰੇ ਦਾ। ਬੱਚੇ ਤੁਸੀਂ ਪਿੱਛੇ ਹੋ ਜਾਓਗੇ ਤੇ ਰੋਸ਼ਨੀ ਜਰਾ ਆ ਜਾਏ, ਲਾਈਟ ਹੈਗੀ। ਇਹ ਦੇਖੋ ਜੀ, ਇਹਦੀ ਛੱਤ ਵੀ ਗਾਲਬਨ ਜਿਹੜੀ ਹੈ ਮੇਰੇ ਕੋਲ 16-17 ਫੁੱਟ ਤੇ ਹੈ, ਤੇ ਇਹ ਇੱਧਰ ਜਿਹੜਾ ਨਾ ਇਹ ਬਾਲਕੋਨੀ ਜੀ ਬਣੀ ਹੋਈ ਹੈ। ਇਹ ਜੇ ਸਾਈਡਾਂ ਤੇ ਇਹ ਪਿਲਰ ਬਣੇ ਨੇ ਇਹ ਵਾਲੇ, ਹਾਂਜੀ, ਤੇ ਇਹ ਮੇਰਾ ਖਿਆਲ ਹੈ ਜੀ ਇਹ ਬਣੀ ਹੈ ਜਿੱਥੇ ਕੋਈ ਗ੍ਰੰਥ ਸਾਹਿਬ ਵਗੈਰਾ ਰੱਖਦੇ ਹੋਣਗੇ ਇਹ ਅਲਮਾਰੀ ਦੇ ਵਿੱਚ। ਤੇ ਇਹ ਬਾਲਕੋਨੀ ਇਸ ਵਾਸਤੇ ਮੇਰਾ ਆਈਡੀਆ ਇੱਕ ਕਿ ਲੇਡੀਜ਼ ਜਿਹੜੀਆਂ ਨੇ ਉਹ ਜਿਸ ਵਕਤ ਆਪਣਾ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈਗਾ ਤਾਂ ਉਹ ਇੱਥੇ ਬੈਠ ਕੇ ਉੱਪਰ ਦੇਖ ਲੈ ਉਹ ਸੁਣਦੀਆਂ ਹੁੰਦੀਆਂ ਸਨ। ਉਹ ਜਿਹੜੀ ਬਾਰੀ ਹੈ ਨਾ ਜੀ ਇੱਥੇ ਇਸ ਜਗ੍ਹਾ ਤੇ ਇੱਥੇ ਚਬੂਤਰਾ, ਮੈਂ ਉਹੀ ਗਰਜ ਕੀਤਾ ਜੀ, ਗੁਰਦੁਆਰਾ ਖੂਬਸੂਰਤ ਸੀ ਤੇ ਗੁਰਦੁਆਰੇ ਦੀ ਕੰਡੀਸ਼ਨ ਦੇਖ ਕੇ ਮੈਨੂੰ ਇਹ ਮਹਿਸੂਸ ਹੁੰਦਾ ਪਿਆ ਕਿ ਇੱਥੇ ਚਬੂਤਰਾ ਵੀ ਲਾਜ਼ਮੀ ਹੋਏਗਾ ਜਿੱਥੇ ਗ੍ਰੰਥ ਸਾਹਿਬ ਰੱਖ ਕੇ ਉਹਦਾ ਪਾਠ ਕੀਤਾ ਜਾਂਦਾ ਸੀ। ਤੇ ਫਿਰ ਇਹਦੇ 'ਚ ਪਾਠ ਕਰਨ ਤੋਂ ਬਾਅਦ ਫਿਰ ਇਸ ਅਲਮਾਰੀ ਦੇ ਵਿੱਚ ਜਿਹੜਾ ਨਾ ਉਹ ਗ੍ਰੰਥ ਸਾਹਿਬ ਜਿਹੜੀ ਹੈ ਉਹ ਰੱਖੇ ਜਾਂਦੇ ਸੀ। ਇਸੇ ਤਰ੍ਹਾਂ ਹੀ ਇਹ ਡਾਟ ਹਜੇ ਤੱਕ ਬਣੀ ਹੋਈ ਹੈ। ਲੋ ਜੀ, ਇਹ ਜੇ 47 ਵਾਲਾ ਗੱਲਾ, ਇਹ 47 ਦੀ ਵੰਡ 'ਚ ਜਿਹੜਾ ਨਾ ਇੱਥੇ ਗੱਲਾ ਆ ਹੈਗਾ, ਇਹਦਾ ਗੱਲੇ ਦੇ ਕੁੰਡੇ, ਤੇ ਇਹ ਵੀ ਕਿਸੇ ਨੇ ਦਾਨ ਕੀਤਾ ਜੀ, ਲੋਹੇ ਦਾ ਸਾਰਾ। ਇਹਦੇ ਵਿੱਚ ਜਿਹੜਾ ਨਾ ਉਹ ਆਪਣਾ ਜੋ ਕੁਛ ਵੀ ਜਿਸ ਤਰ੍ਹਾਂ ਅਸੀਂ ਜੰਦਾ ਮਸਜਿਦਾਂ ਦਾ ਲਗਾਏ ਹੁੰਦੇ ਗੱਲੇ, ਇਸੇ ਤਰ੍ਹਾਂ ਗੱਲਾ ਹੈ। ਤੇ ਇਹਦੇ ਨਾਲ ਹੀ ਇੱਕ ਜਿਹੜੀ ਹੈ ਨਾ ਕਮਰਾ ਹੈ, ਇੱਧਰਲੀ ਸਾਈਡ ਤੇ ਵੀ ਕਮਰਾ ਹੈ ਤੇ ਇੱਧਰੋਂ ਦੀ ਵੀ ਇਹਦਾ ਇਹ ਬਾਅਦ 'ਚ ਰਸਤਾ ਰੱਖਿਆ ਗਿਆ। ਹਾਂਜੀ, ਇਹ ਰਸਤਾ ਬਾਅਦ 'ਚ ਰੱਖਿਆ। ਹਾਂਜੀ, ਪਹਿਲਾਂ ਦੁਆਰ ਸੀ, ਅੱਗੇ ਬਾਅਦ मिडिल स्कूल हर दो बंदों के 9। ਲੋ ਜੀ, ਪਹਿਲੇ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਤੁਹਾਨੂੰ ਜਿਹੜੇ ਇੱਥੇ ਭਾਜੀ ਹੋਣੀ ਵਿੱਚ ਰਿਹਾਇਸ਼ ਪਜ਼ੀਰ ਨੇ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਹੈ ਨਾ ਮਾਲੂਮਾਤ ਤੁਹਾਨੂੰ ਸ਼ੇਅਰ ਕਰਾਉਂਦੇ ਕੁਛ। ਤੇ ਇਹ ਗੁਰਦੁਆਰੇ ਦਾ ਉੱਪਰਲਾ ਹਿੱਸਾ ਹੈ, ਅੰਦਰ ਹੈ ਤਾਂ ਨਹੀਂ। ਤੇ ਇਹ ਮਹਿਲ ਇਹ ਫਟੀਆਂ ਬਾਅਦ ਚ ਪਾਈਆਂ ਤੁਸੀਂ, ਬਾਲੇ ਬਾਅਦ ਚ ਪਾਏ ਨੇ? ਨਹੀਂ, ਇਹ ਇਸ ਤਰ੍ਹਾਂ ਹੀ ਨੇ। ਅੱਛਾ, ਇਹ ਸ਼ੁਰੂ ਤੋਂ ਹੀ। ਅੱਛਾ, ਠੀਕ ਹੈ। ਇੱਕ ਲੰਬਾਰੀ ਆਇਆ, ਅਸਲ ਲੰਬਾਰੀ ਇਹਦੀ ਹੈ। ਹਾਂ, ਇੱਕ ਅਲਮਾਰੀ ਹੈ ਜੀ। ਹਾਂਜੀ, ਤੇ ਇੱਕ ਹੋਰ ਨਹੀਂ, ਖੋਲ ਕੇ ਕੀ ਚੈੱਕ ਕਰਨਾ, ਇਥੋਂ ਕੀ ਲੈਣਾ? ਹਾਂਜੀ, ਇਹ ਪਹਿਲੇ ਦੇ ਹੀ ਨੇ ਬਿਲਕੁਲ ਇਸੇ ਤਰ੍ਹਾਂ ਹੀ। ਇਹ ਮੁਕੰਮਲ ਇਹ ਬਾਲਕੋਨ ਜਿਸ ਤਰ੍ਹਾਂ ਹੈ ਸੀ ਨਾ ਉਸੇ ਤਰ੍ਹਾਂ ਹੀ। ਇਹ ਬਾਲਕੋਨੀ ਹੈ। ਤੇ ਮੇਰਾ ਜਿਸ ਤਰ੍ਹਾਂ ਆਈਡੀਆ ਹੈ ਕਿ ਉਧਰ ਜਿਸ ਵਕਤ ਗ੍ਰੰਥ ਦਾ ਪਾਠ ਸਾਹਿਬ ਹੁੰਦਾ, ਲੇਡੀਜ਼ ਇੱਧਰ ਬੈਠ ਕੇ ਸੁਣਦੀਆਂ ਹੋਣਗੀਆਂ। ਤੇ ਲੋ ਜੀ, ਆਪਣੇ ਮਜ਼ਹਬ ਦੀ ਇਬਾਦਤਗਾਹ ਹਰ ਇੱਕ ਇਨਸਾਨ ਨੂੰ ਪਿਆਰੀ ਲੱਗਦੀ ਹੈ ਤੇ ਇਹਨਾਂ ਵੀ ਮਾਸ਼ਾਅੱਲਾ ਕਾਫੀ ਹੱਦ ਤੱਕ ਜਿਹੜਾ ਨਾ ਉਹ ਇਹਨੂੰ ਸੰਭਾਲਿਆ ਹੋਇਆ ਹਜੇ ਤੱਕ। ਇਸ ਗੁਰਦੁਆਰੇ ਦਾ ਕੁਝ ਹਿੱਸਾ ਇਹ ਭਾਜੀ ਉਹਨੇ ਦੱਸਦੇ ਪਏ ਨੇ ਕਿ ਇੱਧਰ ਵੀ ਹੈ। ਅੱਛਾ, मेन गेट। ਅੱਛਾ, ਅਸਲ ਮੇਨ ਗੇਟ ਇਹ ਵਾਲਾ ਸੀ, ਇਹ ਚੜ੍ਹਦੇ ਪਾਸੇ ਹੈ। ਇਹ ਅਸਲ ਮੇਨ ਗੇਟ ਇਹ ਚੜ੍ਹਦੇ ਪਾਸੇ। ਤੇ ਇਹ ਕੀ ਸੀ ਜੀ ਇੱਥੇ? ਇਹ बैठक है। आ बनाई बात बंदों के 9। बंदों के 9 नंबरदार अपने नंबरदार कौन जी? संधौली है नंबरदार। ਤੁਹਾਡੇ ਕੀ ਲੱਗਦੇ? मेरे मामा सबका। ਤੁਹਾਡਾ ਸਕਾ ਮਾਮਾ। ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਇੰਡੀਆ 'ਚ ਤੁਹਾਡਾ ਕਿਹੜਾ ਪਿੰਡ ਸੀ? मानूपुर। ਮਾਂਜਪੁਰ। मानूपुर। ਠੀਕ। ਤੁਹਾਡੇ ਵਾਲਿਦ ਸਾਹਿਬ ਮੈਂਬਰ ਸਨ? मेंबर ਕਾਸਮ। ਅੱਛਾ, ਤੁਹਾਡੀ ਕਿੰਨੀ ਉਮਰ ਹੈ ਜੀ ਇਸ ਟਾਈਮ? इस टाइम मेरी 62 साल की। 62 ਸਾਲ। हाँ। ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡਾ ਕਿਹੜਾ ਪਿੰਡ ਦੱਸਿਆ ਜੀ ਇੰਡੀਆ 'ਚ? इंडिया से ਹਾਂਜੀ, मेरे प्यो की दादी का पिंड सी मानूपुर। ਮਾਨੂਪੁਰ। हाँ, तो दादी ਵਿਆਹੀ ਗਈ ਸੀ ਮੀਰਪੁਰ। ਅੱਛਾ ਉੱਥੋਂ ਫਿਰ ਮੀਰਪੁਰੋਂ ਦਾਦੀ ਆਪਣੇ ਪੇਕਿਆਂ ਦੀ ਆ ਗਈ ਮਾਨੂਪੁਰ। ਅੱਛਾ ਤੇ ਮਾਮੇ ਮੇਰੇ ਜਿਹੜੇ ਨੇ ਉਹ ਜੰਡਾਲੀ ਦੇ ਅੱਛਾ ਜੀ, ਨੰਬਰਦਾਰ। ਠੀਕ ਹੈ। ਤਹਿਸੀਲਾ ਕਿਹੜਾ ਸੀ ਉਹਨਾਂ ਦਾ? ਪਟਿਆਲਾ। ਪਟਿਆਲਾ। ਹਾਂਜੀ, ਤਹਿਸੀਲ ਤਹਿਸੀਲ ਵੀ ਪਟਿਆਲਾ। ਪਾਕਿਸਤਾਨ ਦੀ ਵੰਡ ਦੇ ਦੌਰਾਨ ਜਿਸ ਟਾਈਮ ਤੁਹਾਡੇ ਬਜ਼ੁਰਗ ਉਧਰੋਂ ਆਏ ਨੇ, ਹਾਂਜੀ, ਨਾਨਕੇ ਹੀ ਦਾਦਕੇ ਆਏ ਨੇ, ਆ ਨਾਨਕੇ ਦਾਦਕੇ ਸੀ ਇੱਥੇ। ਤੇ ਉਸ ਵਕਤ ਜਿਸ ਟਾਈਮ ਸਫ਼ਰ ਕੀਤਾ ਉਹਨਾਂ ਨੇ ਕੀ ਮੁਸ਼ਕਲਾਤ ਆਈਆਂ? ਬੜੀਆਂ ਮੁਸ਼ਕਲਾਂ ਆਈਆਂ, ਰਾਜ ਬੜੇ ਕਤਲੋ ਗਰਦ ਹੋਏ। ਵਿੱਚੇ ਭਰਾ ਰਹਿ ਗਏ, ਵਿੱਚੇ ਚਾਚੇ ਰਹਿ ਗਏ, ਵਿੱਚੇ ਦਾਦਾ ਰਹਿ ਗਏ, ਵਿੱਚੇ ਪਿਓ ਰਹਿ ਗਿਆ ਉਹਨਾਂ ਦਾ।
ਵਿੱਚ ਹੀ ਸਹੁਰਾ ਰਹਿ ਗਿਆ ਮੇਰੇ ਪਿਓ ਦਾ ਨਾਨਾ ਮੇਰਾ, ਉਹ ਵੀ ਵਿੱਚ ਹੀ ਉੱਥੇ ਲਾਹੌਰ ਹੀ ਰਹਿ ਗਏ। ਨਹੀਂ ਪਤਾ ਨਹੀਂ ਲੱਗਿਆ। ਫਿਰ ਉੱਥੋਂ ਫਿਰ ਇਹ ਲੋਕ ਤੇ ਜਿਵੇਂ ਕਹਿੰਦੇ ਨੇ ਖਾਨਦਾਨੀ ਹੁੰਦੀ ਹੈ। ਅਸੀਂ ਖਾਨਦਾਨੀ ਸੀ ਸਾਡੇ ਪਿਓ ਦੀ, ਇਹਨਾਂ ਮਿਹਨਤ ਮਜ਼ਦੂਰੀ ਕਰਕੇ ਖਾ, ਕਈਆਂ ਲੋਕਾਂ ਨੇ ਲੁੱਟ ਮਾਰ ਕਰਕੇ ਖਾਧੀ। ਫਿਰ ਸਾਨੂੰ ਜ਼ਮੀਨ ਆਈ, ਲਾਟ ਹੋਈ ਟੋਬਾ ਟੇਪ ਸਿੰਘ, ਉੱਥੇ ਪੱਲੇਦਾਰੀ ਕਰਦੇ ਸਾਡੇ ਪਿਓ ਦੀ। ਉੱਥੇ ਫਿਰ ਯੂਨਿਟ ਆਏ, ਉੱਥੋਂ ਯੂਨਿਟ ਇੱਥੇ ਆਣ ਕੇ ਪਵਾਈ ਜ਼ਮੀਨ ਮੇਰੇ ਨਾਨਕਿਆਂ ਨੇ ਦੱਸਿਆ। ਉਹਨਾਂ ਦੇ 25 ਕਿੱਲੇ ਨੇ, ਸਾਡੇ 36 ਕਿੱਲੇ ਨੇ ਪਿਓ ਦਾ। ਦੂਸਰੇ ਚਾਚਿਆਂ ਦੇ ਵੀ ਨੇ। ਚਾਚਿਆਂ ਦਾਦਕਿਆਂ 'ਚ ਕੋਈ ਰਸਤੇ 'ਚ ਕਤਲ ਨਾਨਕਿਆਂ 'ਚ ਕੋਈ ਕਤਲ ਹੋਇਆ ਹੋਵੇ? ਵੰਡ ਹੋਈ ਉਦੋਂ ਤੇ ਬੜੇ ਕਤਲ ਹੋਏ। ਉਹ ਨਹੀਂ, ਨਾਨਕਿਆਂ ਦੇ ਵਿੱਚੋਂ ਖੈਰੋਫੀਅਤ ਨਾਲ ਆ ਗਏ ਕਿ ਉਹਨਾਂ 'ਚ? ਨਹੀਂ, ਉਹਨਾਂ 'ਚ ਬੜੇ ਕਤਲ ਹੋਏ ਤੇ ਨਾਨਕਿਆਂ 'ਚੋਂ ਕਤਲ ਹੋਏ? ਅੱਛਾ। ਦਾਦਕਿਆਂ 'ਚ ਵੀ ਹੋਏ। ਦਾਦਕਿਆਂ 'ਚ ਕੌਣ ਕਤਲ ਹੋਇਆ? ਮੇਰੇ ਪਿਓ ਦੇ ਚਾਚੇ ਦੇ ਪੁੱਤਰ। ਅੱਛਾ, ਕਿੰਨੇ? ਚਾਚਾ, ਅੱਛਾ ਪਿਓ ਫਿਰ ਦੂਸਰਾ ਪਿਓ, ਅੱਛਾ ਤੇ ਉਹਨਾਂ ਦਾ ਅੱਗੋਂ ਭਰਾ, ਅੱਛਾ ਅੱਗੋਂ ਮੇਰੇ ਚਾਚੇ ਦੇ ਜਿਹੜਾ ਚਾਚੇ ਦੇ ਪੁੱਤਰ ਸਨ, ਮੇਰੇ ਪਿਓ ਉਹਨਾਂ ਦੇ ਚਾਚਾ, ਉਹਦੇ 3 ਪੁੱਤਰ ਕਤਲ ਹੋ ਗਏ, ਇੱਕ ਅੱਛਾ ਰਹਿ ਗਿਆ। ਅੱਛਾ ਦੂਸਰਾ ਤੀਸਰਾ ਚਾਚਾ ਜਿਹੜਾ ਸੀ, ਉਹਦੇ ਵੀ 4 ਪੁੱਤਰ ਸਨ, 3 ਕਤਲ ਹੋ ਗਏ, ਇੱਕ ਰਹਿ ਗਿਆ, ਉਹ ਫੌਤ ਹੋ ਗਿਆ ਇੱਥੇ ਆਣ ਕੇ। ਉਹਦੇ ਵੀ 3 ਬੱਚੇ ਨੇ, ਮੰਡੀ ਰਹਿੰਦੇ ਨੇ। ਬੜੀ ਤਬਾਹੀ ਲੱਥੀ। ਬੜੀ ਤਬਾਹੀ ਲੱਗੀ। ਫਿਰ ਇਹ ਜ਼ਮੀਨ ਪਵਾਈ, ਫਿਰ ਇੱਥੇ ਵਸੇ। ਇੱਥੇ ਹੁਣ ਹਾਈ ਸਕੂਲ ਵੀ ਹੈ ਗੌਰਮੈਂਟ ਲੜਕੀਆਂ ਦਾ, ਮਿਡਲ ਤੱਕ ਬੱਚਿਆਂ ਦਾ, ਹਸਪਤਾਲ ਸਰਕਾਰੀ 24 ਘੰਟੇ ਖੁੱਲ੍ਹਾ। ਅੱਲਾਹ ਤਾਲਾ ਦਾ ਸ਼ੁਕਰ ਹੈ, ਹੁਣ ਤਾਂ ਬਥੇਰੀ ਸਹੂਲਤ ਹੈ। ਹਾਂਜੀ, ਪਹਿਲਾਂ ਬਿਜਲੀ ਵੀ ਨਹੀਂ ਸੀ, ਬਿਜਲੀ ਵੀ, ਹੁਣ ਗੈਸ ਨਹੀਂ ਹੈਗੀ। ਤੁਹਾਡੇ ਪਿੰਡ ਗੈਸ ਕੋਈ ਨਹੀਂ? ਕੋਈ ਨਹੀਂ। ਸਾਰਿਆਂ ਡੇਰਿਆਂ 'ਚ ਲੋਕਾਂ ਦੇ ਪਾਸਿਆਂ 'ਚ ਚੜ੍ਹ ਗਈ, ਸਾਡੇ ਪਿੰਡ ਆਈ ਹੀ ਨਹੀਂ। ਆ ਅੰਡਰ ਚੇਂਜ ਮਨਜ਼ੂਰ ਕਰਵਾਇਆ ਸੀ ਆ ਡੋਗਰਾਂ ਨੇ, MNA ਨੇ, ਉਹ ਨਹੀਂ ਬਣਿਆ। ਤੋੜ ਸੜਕ ਮੰਡੀ ਦੀ ਤਰ੍ਹਾਂ 2 ਮਨਜ਼ੂਰ ਹੋਈਆਂ ਸਨ, ਜੇ ਲਾਈਟਾਂ ਵੀ ਘਰ ਲਾਵਾਂਗੇ, ਅੰਡਰ ਚੇਂਜ ਬਣਾਵਾਂਗੇ। ਇਹ ਪਿੰਡ ਜਿਹੜਾ ਸਿੱਖਾਂ ਦਾ ਜ਼ਿਆਦਾ ਹੈ, ਸਿੱਖ ਜ਼ਿਆਦਾ ਰਹਿੰਦੇ ਸੀ? ਸਿੱਖ ਜ਼ਿਆਦਾ ਰਹਿੰਦੇ ਸੀ ਇੱਥੇ। ਨਹੀਂ, ਸਿੱਖ ਵੀ ਸਨ ਇੱਥੇ, ਤੇ ਜ਼ਿਲ੍ਹਾ ਵੀ ਸਨ, ਮੋਚੀ ਵੀ ਸਨ। ਅਕਸਰੀਅਤ ਕਿਹੜੀ ਬਰਾਦਰੀ ਸੀ? ਸਾਈਆਂ ਸਿੱਖਾਂ ਦੀ। ਸਿੱਖਾਂ ਦੀ, ਉਹ ਮੈਂ ਗੱਲ ਕਰ ਰਿਹਾ। ਸਿੱਖਾਂ ਦੀ ਤੇ ਮੋਚੀਆਂ ਦੀ ਵੀ ਥੋੜ੍ਹੀ ਜਿਹੀ, ਤੇਲੀਆਂ ਦੀ ਵੀ ਥੋੜ੍ਹੀ ਜਿਹੀ ਸੀ। ਇਹਨਾਂ ਹੀਰੇਕਿਆਂ ਦੀ ਵੀ ਤੇਲੀ 2 ਪਾਰਟੀਆਂ ਨੇ। ਕਾਲੂ ਸਿੱਖ ਕਹਿੰਦੇ ਹੁੰਦੇ ਸੀ, ਆਹ ਕਾਲੂ ਸਿੱਖ ਇੱਥੇ ਰਹਿੰਦਾ ਸੀ ਬਸ। ਅੱਛਾ, ਉਹੀ ਠੀਕ। ਕਾਲੂ ਸਿੱਖ। ਜਿਸ ਟਾਈਮ ਤੁਸੀਂ ਇੱਥੇ ਆਏ ਹੋ, ਅੰਦਰ ਤਖਤੀਆਂ ਵਗੈਰਾ ਲੱਗੀਆਂ ਹੋਈਆਂ ਗੁਰਦੁਆਰੇ ਤੇ? ਨਹੀਂ, ਗੁਰਦੁਆਰਾ ਉਦੋਂ ਤਾਂ ਅਸੀਂ ਬੱਚੇ ਸੀ। ਅੱਛਾ, ਇਹ ਤਾਂ ਸ਼ੁਰੂ ਤੋਂ ਤੁਹਾਨੂੰ ਲਾਟ ਹੋਇਆ? ਨਹੀਂ, ਸਾਡੇ ਪਿੰਡ ਨੂੰ ਲਾਟ ਹੋਇਆ ਸੀ, ਇਹ ਵਿਹਲਾ ਹੀ ਸੀ। ਉਹ ਸਾਡੇ ਪਿਓ ਮੈਂਬਰ ਸੀ ਨਾ, ਪਿਓ ਮੇਰਾ ਮਾਮਾ ਮੇਰਾ ਨੰਬਰਦਾਰ ਸੀ, ਇਹ ਉਹਨਾਂ ਦਾ ਬੇਟੀ ਸੀ। ਇਹ ਵੀ ਉਜੜ ਕੇ ਆਇਆ ਸੀ, ਇਹਦੀ ਵੀ ਜ਼ਮੀਨ ਨਾਲੋਂ ਪਾਰ ਪੈ ਗਈ। ਉਹ ਫਿਰ ਇਹ ਬੇਲੀ ਨੂੰ ਜਗ੍ਹਾ ਮਿਲੀ ਨਾ ਕਿਤੇ, ਉਹਨੇ ਕਿਹਾ ਚੱਲ ਤੂੰ ਗੁਰਦੁਆਰਾ ਵਿਹਲਾ ਹੀ ਪਾ ਦੇ। ਜਿਵੇਂ ਹੁਣ ਉਹ ਪ੍ਰਾਇਮਰੀ ਸਕੂਲ ਹੈ ਲੜਕੀਆਂ ਦਾ, ਉੱਥੇ ਮਰਾਸੀ ਬਾਤ 'ਤੇ ਪ੍ਰਾਇਮਰੀ ਸਕੂਲ, ਉਹ ਉੱਧਰ ਲੈ ਗਏ। ਪਿੰਡ ਦੀ ਸਾਮਲਾਟ ਬਾਹਰ। ਸਰਦਾਰ ਵੀਰ ਆਉਂਦੇ ਨੇ ਇੱਥੇ, ਕਦੀ ਆਏ ਦਫਾ? ਬੜੀ ਵਾਰੀ ਆਏ ਸੀ, ਬੜੀ ਵਾਰੀ ਆਏ, ਖਰਚਾ ਵੀ ਦੇ ਕੇ ਗਏ ਇਹਨਾਂ ਨੂੰ, ਇਹ ਮੁਰੰਮਤ ਕਰਾ ਲਓ। ਲੇਕਿਨ ਫਿਰ ਵੀ ਦੇਖੋ ਸਾਫ਼ ਹੈ, ਸਾਫ਼ ਹੈ। ਬੜੀ ਗੱਲ ਹੈ। ਖਾ ਪੀ ਜਾਂਦੇ ਲੋਕ, ਖਾ ਪੀ ਜਾਂਦੇ ਨੇ, ਲਾਜ ਸਹੀ ਗੱਲ ਹੈ। ਹੋਰ ਅੱਲਾਹ ਤਾਲਾ ਦਾ ਇਹੀ ਹੈ। ਠੀਕ ਹੈ। ਪਿੰਡ ਤੁਸੀਂ ਗੈਸ ਤੇ ਕਰਿਆ ਜੇ? ਮੈਂ ਕਿਹੜਾ ਕੋਈ MNA ਹਾਂ? ਮੈਂ ਨਾ ਮੈਂ ਵਜ਼ੀਰ ਹਾਂ, ਨਹੀਂ, ਨਾ ਕਿ MP ਹਾਂ। ਕਰ ਦਿਆ ਜੀ ਵਿੱਚ ਨੂੰ। ਇਹ ਤਾਂ ਤੁਸੀਂ ਕਹਿਣਾ ਇੱਕ ਆਪਣੇ ਜਿਹੜਾ ਨਾ ਕੋਈ ਦਵੋ ਹਾਂ, ਆਪਣੇ ਜਿਹੜੇ ਤੁਹਾਡੇ MNA MP ਉਹਨਾਂ ਨੂੰ। ਜਿਸ ਵਕਤ ਤੋਂ ਸਰਦਾਰ ਆਏ ਨੇ ਤੇ ਤੁਸੀਂ ਕੀ ਮਹਿਸੂਸ ਕੀਤਾ? ਆਪਣਾ ਪਿੰਡ ਇੱਥੇ ਦੇਖਣ, ਗੁਰਦੁਆਰਾ ਦੇਖਣ, ਚੰਗਾ ਮਹਿਸੂਸ ਕੀਤਾ ਜਾਂ ਤੁਹਾਨੂੰ ਚੰਗਾ ਨਹੀਂ ਲੱਗਾ? ਮੈਨੂੰ ਨਹੀਂ ਚੰਗਾ ਲੱਗਾ। ਇਹ ਕਿਹੜੀ ਗੱਲ ਹੈ? ਇਹ ਤਾਂ ਨਾ ਵੀ ਹੁਣ ਸਾਨੂੰ ਪਰਦੇਸੀ ਚੰਗੇ ਨਾ ਲੱਗਣ, ਉਹਨਾਂ ਨੂੰ ਚੰਗੇ ਲੱਗੇ, ਉਹ ਸਾਨੂੰ ਚੰਗੇ ਲੱਗੇ। ਖਵਾਇਆ ਪਿਆਇਆ, ਲੰਗਰ ਪਾਣੀ, ਇਹ ਉਹ ਸਭ ਕੁਝ ਨੇ ਸੇਵਾ ਕੀਤੀ, ਖੁਸ਼ ਹੋਏ ਹੋ। ਫਿਰ ਉਹਨਾਂ ਨੇ ਕਿਹਾ ਲਓ ਨੰਬਰ ਵੀਜ਼ਾ ਲੈ ਕੇ ਆ ਜਿਓ, ਸਾਨੂੰ ਵੀ ਮਿਲਿਆ ਜੀ ਯਾਰ। ਹਾਂ, ਅਸੀਂ ਤਾਂ ਗਏ ਨਹੀਂ। ਅੱਛਾ, ਸਾਨੂੰ ਵੀ ਦੇ ਗਏ ਲੰਬਰ। ਕੀ ਪੈਗਾਮ ਦੇਣਾ ਚਾਹੁੰਦੇ ਹੋ ਗੁਰਦੁਆਰੇ ਦੇ ਹਵਾਲੇ ਨਾਲ ਆਪਣਾ ਸਰਦਾਰਾਂ ਨੂੰ? ਅਸੀਂ ਸਰਦਾਰਾਂ ਨਾਲ ਭਾਈ ਅਜੇ ਜਿਵੇਂ ਕਹਿੰਦੇ ਨੇ ਵੀ ਅਸੀਂ ਉਹਨਾਂ ਦਾ ਗੁਰਦੁਆਰਾ ਸੰਭਾਲ ਕੇ ਰੱਖਿਆ ਹੈ, ਸਾਡੀਆਂ ਵੀ ਮਸਜਿਦਾਂ ਉੱਥੇ ਸੰਭਾਲ ਕੇ ਰੱਖ। ਵੈਰੀ ਗੁੱਡ। ਸਾਡਾ ਵੀ ਰੱਬ ਦਾ ਘਰ ਹੈ ਨਾ, ਉਹਨੂੰ ਵੀ ਸੰਭਾਲ ਕੇ ਰੱਖਣ। ਅਸੀਂ ਵੀ ਉਹਨਾਂ ਦਾ ਸੰਭਾਲ ਕੇ ਰੱਖਿਆ, ਉਹ ਵੀ ਸਾਡਾ ਸੰਭਾਲ ਕੇ ਰੱਖਣ। ਸਾਨੂੰ ਤਾਂ ਹੀ ਹੈ, ਉਹਨਾਂ ਦੇ ਵੀ ਅਸੀਂ ਖੁਸ਼ ਹੋ, ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ, ਉਹ ਸਾਨੂੰ ਵੀ ਕਹਿਣ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਲਓ ਜੀ, ਇਹਨਾਂ ਬਜ਼ੁਰਗਾਂ ਦੀ ਗੱਲ ਸੁਣ ਕੇ ਬੜੀ ਖੁਸ਼ੀ ਹੈ। ਬੜੇ ਅੱਛੇ ਅਲਫਾਜ਼ ਇਹਨਾਂ ਨੇ ਜਿਹੜੇ ਨੇ ਬੋਲੇ ਨੇ, ਤੇ ਫਿਰ ਬੜਾ ਅੱਛਾ ਮੈਸੇਜ ਦਿੱਤਾ ਕਿ ਅਸੀਂ ਸਰਦਾਰੋ ਤੁਹਾਡਾ ਗੁਰਦੁਆਰਾ ਸੰਭਾਲ ਕੇ ਰੱਖਿਆ ਹੈ, ਉਹਦੀ ਹਿਫਾਜ਼ਤ ਕਰਨੀ ਹੈ, ਤੇ ਤੁਸੀਂ ਵੀ ਸਾਡੇ ਉਧਰ ਮਸਜਿਦਾਂ ਦੀ ਹਿਫਾਜ਼ਤ ਕਰੋ।
ਜੇ ਇਹ ਰੱਬ ਦਾ ਘਰ ਹੈ, ਰੱਬ ਦਾ ਨਾਮ ਤੁਸੀਂ ਇੱਥੇ ਲੈਂਦੇ ਸੀ ਤੇ ਉੱਥੇ ਵੀ ਅਸੀਂ ਰੱਬ ਦਾ ਨਾਮ ਲੈਂਦੇ ਸਾਂ। ਉਹ ਵੀ ਰੱਬ ਦੇ ਘਰ ਨੇ, ਉਹਨਾਂ ਦੀ ਹਿਫਾਜ਼ਤ ਕਰੋ। ਭਾਈਚਾਰਾ, ਮੁਹੱਬਤ ਇਸੇ ਚੀਜ਼ ਦਾ ਨਾਮ ਹੈ, ਇਨਸਾਨੀਅਤ ਇਸੇ ਚੀਜ਼ ਦਾ ਨਾਮ ਹੈ। ਤੁਹਾਡਾ ਨਾਮ ਕੀ ਹੈ ਜੀ? ਨਾਜ਼ਮ ਹੁਸੈਨ। ਨਾਜ਼ਮ ਹੁਸੈਨ। ਨਾਜ਼ਮ ਬੱਚੇ ਕੀ ਕਰ ਰਹੇ ਹੋ ਤੁਸੀਂ? ਮੈਂ ਸਿਲੰਗ ਦਾ ਕੰਮ ਕਰਦਾ ਜੀ। ਸੀਰਿੰਗ ਦਾ ਹੀਰੋ ਮੇਰਾ ਹਾਏ। ਇਹ ਤਾਂ ਸਿੱਧੂ ਮੂਸੇ ਵਾਲੇ ਦਾ ਬੇਲੀ ਲੱਗਦਾ। ਕੀ ਨਾਮ ਹੈ? ਅਲੀ ਅਸਗਰ ਡੋਗਰ। ਅਲੀ ਅਸਗਰ ਡੋਗਰ। ਡੋਗਰਾ ਮੂਸੇ ਵਾਲਾ ਕਿਦਾਂ ਲੱਗਦਾ ਤੁਹਾਨੂੰ? ਸਹੀ ਸੀ, ਅੱਛਾ ਬੰਦਾ। ਚੰਗਾ ਬੰਦਾ ਸੀ। ਗਾਣੇ ਪਸੰਦ ਸੀ ਉਹਦੇ? ਸਾਰੇ ਪਸੰਦ ਸੀ। ਹੈਂ? ਹਾਂਜੀ। ਕੜਾਕੇ ਕੱਢ ਦਿੰਦਾ ਸੀ? ਮੈਂ ਨਾ ਧੂੜਾ ਪੁੱਟੀ ਜਾਂਦਾ ਸੀ। ਹਾਏ, ਕਿਹੜਾ ਗਾਣਾ ਪਸੰਦ ਸੀ? ਹੁਣ ਠੋਕ ਠੋਕ ਰੱਖਦਾ। ਲੋ ਜੀ, ਇਹ ਬੱਚੇ ਨੇ ਜਿਨ੍ਹਾਂ ਨੇ ਗੁਰਦੁਆਰਾ ਦਿਖਾਉਣ ਦੇ ਵਿੱਚ ਮੇਰੀ ਰਹਿਨੁਮਾਈ ਕੀਤੀ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਇਹਨਾਂ ਵਾਸਤੇ ਦੁਆ ਕਰਿਆ ਜੇ ਅੱਲਾ ਇਹਨਾਂ ਨੂੰ ਖੁਸ਼ ਰੱਖੇ, ਤੰਦਰੁਸਤੀ ਦੇ। ਤੇ ਇੱਕ ਹੈ ਮੇਰਾ ਹੀਰੋ ਬੈਠਾ ਹੈ, ਤੇਰਾ ਨਾਂ ਕੀ ਹੈ? ਰਿਹਾਨ ਅਲੀ। ਰਿਆਨ ਅਲੀ। ਹਾਂਜੀ। ਅੱਛਾ, ਤੂੰ ਕੀ ਕਰ ਰਿਹਾ? ਵੇਲਾ ਜੀ। ਵੇਲਾ? ਵਿਆਹ ਕਰਾ ਲਾ। ਨਹੀਂ ਜੀ, ਨਹੀਂ, ਵਿਆਹ ਕਰਾ ਲਾ। ਜ਼ਲਾਲਤ ਜੀ। ਉਹ ਨਹੀਂ, ਨਹੀਂ ਮੈਂ ਕਹਿੰਦਾ ਵੇਖੀ ਤੇ ਸਹੀ, ਨਹੀਂ ਜੀ, ਵਿਆਹ ਕਰਾ ਲਾ। ਵੇਲੇ ਵਾਲੀ ਜ਼ਿੰਦਗੀ ਸਹੀ ਹੈ ਜੀ। ਤੈਨੂੰ ਕੰਮ ਤੋਂ ਫੁਰਸਤ ਨਹੀਂ ਮਿਲਣੀ। ਉਹ ਕਹਿੰਦਾ ਵਿਆਹ ਕਰਾ। ਜਿਹੜਾ ਹਿਸਾਬ ਹੋਇਆ ਨਾ, ਚਲੋ ਕਰਾ। ਵਿਆਹ ਨਹੀਂ ਕਰਾਉਣਾ? ਨਹੀਂ। ਕੰਨਾਂ ਨੂੰ ਹੱਥ ਲਾਏ ਨੇ। ਹਾਂਜੀ, ਏਦਾਂ ਸ਼ਾਦੀ ਤੋਂ ਕੰਨਾਂ ਨੂੰ ਹੱਥ ਨਹੀਂ ਕਰਵਾਣੀ ਜੀ। ਤੋਬਾ, ਅੱਲਾ ਮਾਫ ਕਰੀ।